ਜਿਹਨੂੰ ਸਾਈ ਆਫ ਰਿਲੀਫ ਕਹਿੰਦੇ ਨੇ, ਸੁੱਖ ਦਾ ਸਾਹ ਹੈ ਕਿ ਭਾਈ ਉੱਥੇ ਕੋਈ ਸਿਵਲ ਵਾਰ ਨਹੀਂ ਹੋਈ। ਇਸ ਵੇਲੇ 3 ਲੱਖ ਤੋਂ ਜ਼ਿਆਦਾ ਜਿਹੜੇ ਸੀਰੀਅਨ ਰਿਫਿਊਜੀ ਨੇ ਉਹ ਆ ਕੇ ਟਰਕੀ 'ਚ ਬੈਠੇ ਹੋਏ ਨੇ। ਬੀ ਰੀਅਲਿਸਟਿਕ, ਸ਼ੋ ਪੇਸ਼ੈਂਸ, ਐਂਗੇਜ। ਬਿਲਕੁਲ ਕਿ ਭਾਈ ਅਸਲੀਅਤ ਨੂੰ ਸਮਝੋ, ਬਿਲਕੁਲ ਪੇਸ਼ੈਂਸ ਰੱਖੋ। ਹੁਣ ਨਾ ਇੱਕਦਮ ਨਾ ਚਾਹੋ ਵੀ ਤਾਲਿਬਾਨ ਨੂੰ ਅਸੀਂ ਕਿਸੇ ਸਮੁੰਦਰ ਕਿਸੇ ਸਰੋਵਰ ਦੇ ਵਿੱਚ ਡੁਬਕੀ ਦੇਣੀ ਹੈ ਤੇ ਉਹ ਅਮਰੀਕਨ ਡੈਮੋਕ੍ਰੈਟ ਬਣ ਕੇ ਨਿਕਲਣਗੇ। ਪੇਸ਼ੈਂਸ, ਐਂਗੇਜ, ਇਹ ਸਭ ਤੋਂ ਇੰਪੋਰਟੈਂਟ ਹੈ। ਉਹਨੇ ਆਪਣੇ ਅਫਗਾਨਾਂ ਨੂੰ ਕਿਹਾ ਕਿ ਤੁਹਾਡਾ ਮੁਲਕ ਹੈ, ਮਤ ਛੱਡ ਕੇ ਜਾਓ। ਕਮਜ਼ੋਰੀਆਂ ਵੀ ਹੋਣਗੀਆਂ, ਤੁਸੀਂ ਬਣਾਉਣਾ, ਤੁਸੀਂ ਬਣਾਉਣਾ, ਬਜਾਏ ਤੁਸੀਂ ਜਾ ਕੇ ਕਿਤੇ ਇਕਨੋਮਿਕ ਰਿਫਿਊਜੀ ਬਣੋ ਕਿਸੇ ਦੀ। ਆਓ ਤੁਸੀਂ ਅਫਗਾਨਿਸਤਾਨ ਨੂੰ ਇੰਨਾ ਖੁਸ਼ਹਾਲ ਬਣਾਓ, ਇੰਨਾ ਖੂਬਸੂਰਤ ਬਣਾਓ ਕਿ ਦੂਸਰੇ ਲੋਕ ਰੁਜ਼ਗਾਰ ਦੇ ਲਈ ਤੁਹਾਡੇ ਮੁਲਕ ਦੇ ਵਿੱਚ ਆਣ। ਤੁਸੀਂ 20 ਸਾਲ ਉਹਨਾਂ ਨੂੰ ਦਬਾ ਕੇ ਦੇਖ ਲਿਆ, ਨਹੀਂ ਚੱਲਿਆ। ਟਰਕੀ ਦੇ ਮਿਸਟਰ ਅਰਡੋਗਨ ਨੇ ਵੀ CBS ਨੂੰ ਇੰਟਰਵਿਊ ਦਿੱਤਾ, ਉਹਨਾਂ ਨੇ ਮੋਰ ਬਲੰਟਲੀ ਕਿਹਾ US ਨਾਟ ਹੈਲਪਿੰਗ ਅਫਗਾਨਿਸਤਾਨ ਰਿਫਿਊਜੀਜ਼। ਇੰਡੀਆ ਪੂਰੀ ਡਰਾਮੇਬਾਜ਼ੀ ਕਰ ਰਿਹਾ। ਹਾਲਾਂਕਿ ਜਿਹੜਾ ਪੰਜਸ਼ੀਰ ਵੈਲੀ 'ਚ ਲੰਬਾ ਵਕਤ ਗੜਬੜ ਕਰਾਉਣ ਦੀ ਲਾਈਨ ਸੀ ਉਹਨਾਂ ਦੀ, ਉਹ ਉਹਨਾਂ ਦਾ ਡਰਾਮਾ ਤਾਂ ਖਤਮ ਹੋ ਗਿਆ। ਔਰ ਅੱਜ ਖਬਰ ਸੀ Panjshir resistance folds up for now. Saleh reportedly in Tajikistan, Masood in France. ਹੁਣ ਜਿਹੜਾ ਮਸੂਦ ਲੜੇਗਾ, ਹਮਾਰਾ ਭਾਈ ਲੜੇਗਾ, ਪੰਜਸ਼ੀਰ ਸੇ ਸ਼ੇਰ ਨਿਕਲੇਗਾ, ਉਹ ਫਰਾਂਸ ਆ ਕੇ ਬੈਠਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਅਪੀਲ ਕੀਤੀ ਹੈ ਕਿ ਉਹ ਤਾਲਿਬਾਨ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਣ ਅਤੇ ਦੂਸਰੇ ਪਾਸੇ ਟਰਕੀ ਦਾ ਕਹਿਣਾ ਹੈ ਕਿ ਅਮਰੀਕਾ ਅਫਗਾਨ ਰਿਫਿਊਜੀਆਂ ਦੀ ਮਦਦ ਨਹੀਂ ਕਰ ਰਿਹਾ। ਸੋ ਭਾਰਤ ਵੀ ਇਸ ਮੁੱਦੇ ਤੇ ਸ਼ਰਾਰਤੀ ਜਿਹੜਾ ਰੋਲ ਹੈ ਉਹ ਅਦਾ ਕਰਨ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਫਗਾਨਿਸਤਾਨ ਦਾ ਮੁੱਦਾ ਜਿਵੇਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦੇ ਵਿੱਚ ਵੀ ਵੱਡੀਆਂ ਤਾਕਤਾਂ ਵੱਲੋਂ ਇਸ ਦੇ ਉੱਤੇ ਗੱਲ ਕੀਤੀ ਗਈ ਜੀ, ਔਰ ਬਹੁਤ ਸਾਰੀਆਂ ਮੀਟਿੰਗਸ ਜਿਹਨੂੰ UN ਸਾਈਡਲਾਈਨਸ ਮੀਟਿੰਗ ਕਹਿੰਦੇ ਨੇ। ਸਾਈਡਲਾਈਨਸ ਦਾ ਮਤਲਬ ਹੁੰਦਾ ਹੁਣ ਸਾਰੇ ਇੱਥੇ ਆਏ ਹੋਏ ਨੇ, ਇਸ ਵੇਲੇ ਤੁਸੀਂ ਮੈਨਹਟਨ ਜਾਂ ਉਧਰ ਜਾਓ ਤੇ ਤੁਹਾਨੂੰ ਟ੍ਰੈਫਿਕ ਕਈ ਪਾਸਿਓਂ ਡਾਇਵਰਟਡ ਮਿਲਦਾ ਹੈ ਕਿਉਂਕਿ ਸਿਕਿਉਰਿਟੀ ਦਾ ਇੱਕ ਵੱਡਾ ਇਸ਼ੂ ਹੈ ਜੀ। ਇਸ ਸਾਰੇ ਦੇ ਚਲਦਿਆਂ ਅਫਗਾਨਿਸਤਾਨ 1 to 1 ਵੀ ਡਿਸਕਸ ਹੋ ਰਿਹਾ ਹੈ। ਹਾਲਾਂ ਇਸ ਗੱਲ ਦੇ ਲਈ ਵੀ ਜਿਹੜਾ ਜਿਹਨੂੰ ਸਾਈ ਆਫ ਰਿਲੀਫ ਕਹਿੰਦੇ ਨੇ, ਸੁੱਖ ਦਾ ਸਾਹ ਹੈ ਕਿ ਭਾਈ ਉੱਥੇ ਕੋਈ ਸਿਵਲ ਵਾਰ ਨਹੀਂ ਹੋਈ। ਫਿਰ ਇਸ ਗੱਲ ਲਈ ਅੱਗੋਂ ਸੁੱਖ ਦਾ ਸਾਹ ਹੈ ਕਿ ਜੇ ਸਿਵਲ ਵਾਰ ਹੁੰਦੀ, ਕੱਲਾ ਇਹੀ ਨਹੀਂ ਕਿ ਮਾਰ ਮਰਾਈਆ ਹੁੰਦਾ, ਫਿਰ ਮਿਲੀਅਨਸ ਆਫ ਰਿਫਿਊਜੀਜ਼ ਜਿਹੜੇ ਨੇ ਉਹ ਨਿਕਲਦੇ ਨੇ, ਆਪਣੇ ਆਮ ਲੋਕ। ਔਰ ਪਾਕਿਸਤਾਨ ਨੇ ਤੇ ਇਸ ਦਾ ਬਰੰਟ ਸਿਆ ਹੋਇਆ 6 ਮਿਲੀਅਨ ਦੇ ਕਰੀਬ ਜਦੋਂ ਹਾਈਟ ਦੇ ਉੱਤੇ ਸੀ। ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ 'ਚ ਬੈਠੇ ਸੀ ਤੇ ਲਗਭਗ 6 ਮਿਲੀਅਨ ਦੇ ਕਰੀਬ 5 ਤੋਂ 6 ਮਿਲੀਅਨ ਪਾਕਿਸਤਾਨ ਆਏ, 2 ਤੋਂ 3 ਮਿਲੀਅਨ ਅਜੇ ਵੀ ਬੈਠੇ ਹੋਏ ਨੇ। ਤੇ ਜੇ ਕੋਈ ਹੋਰ ਅਪਸਰਜ ਹੁੰਦੀ ਤੇ ਉਹ ਕੰਮ ਵਿਗੜ ਜਾਣਾ ਸੀ। ਇਸੇ ਤਰ੍ਹਾਂ ਜੇ ਹੁਣ ਸੀਰੀਆ ਦੇ ਵਿੱਚ ਜਿੱਥੋਂ ਹੁਣ ਬਾਈਡਨ ਨੇ ਕਿਹਾ ਜੇ ਅਸੀਂ ਆਪਣੀ ਫੌਜ ਕੱਢ ਲੈਣੀ ਹੈ, ਉੱਥੇ ਜਾ ਕੇ ਇਹਨਾਂ ਨੇ ਪਹਿਲਾਂ ਇਰਾਕ ਦੇ ਵਿੱਚ ਜੋ ਕੀਤੀ ਗੜਬੜ, ਸੀਰੀਆ 'ਚ ਇਸ ਵੇਲੇ 3 ਲੱਖ ਤੋਂ ਜ਼ਿਆਦਾ ਜਿਹੜੇ ਸੀਰੀਅਨ ਰਿਫਿਊਜੀ ਨੇ ਉਹ ਆ ਕੇ ਟਰਕੀ 'ਚ ਬੈਠੇ ਹੋਏ ਨੇ। ਇਸ ਲਈ ਟਰਕੀ ਨੇ ਹੁਣ ਇਹ ਦੇਖਦੇ ਆ ਵੀ ਅਫਗਾਨਿਸਤਾਨ ਵੱਲੋਂ ਹੋਰ ਨਾ ਆਣ, ਆਪਣਾ ਜਿਹੜੀ ਉਹਨਾਂ ਦੀ ਉਹਦੇ ਨਾਲ ਗ੍ਰੀਸ ਦੇ ਨਾਲ ਲੱਗਦੀ ਹੈ ਉੱਥੇ ਪੂਰੀ ਕੰਧ ਕੀਤੀ ਹੋਈ ਹੈ, ਕੋਈ ਨਾ ਬੜੇ। ਔਰ ਪਾਕਿਸਤਾਨ ਨੇ ਵੀ ਇਸ ਗੱਲ ਨੂੰ ਕਿਹਾ ਸੀ ਵੀ ਹੁਣ ਅਸੀਂ ਹੋਰ ਨਹੀਂ ਜਾ ਸਕਦੇ। ਪਰ ਚਲੋ ਇਹ ਹਾਲਾਂ ਥੋੜੀ ਬਹੁਤ ਟ੍ਰਿਕਲਿੰਗ ਤਾਂ ਹੋ ਰਹੀ ਹੈ, ਲੇਕਿਨ ਕੋਈ ਲਾਰਜ ਸਕੇਲ ਜਾਂ ਕੋਈ ਮਾਸ ਐਕਸੋਡਸ ਰਿਫਿਊਜੀਜ਼ ਦਾ ਨਹੀਂ ਹੋਇਆ, ਜਿਹਦੇ ਲਈ ਜਿਹੜੀ ਹੈ ਥੈਂਕਫੁਲਨੈਸ ਹੋਣੀ ਚਾਹੀਦੀ ਹੈ। ਇਹਦੇ 'ਚ ਵੀ ਇੱਕ ਪੋਜ਼ਿਟਿਵਿਟੀ ਹੈ ਕਿ ਯੂਨਾਈਟਿਡ ਨੇਸ਼ਨਸ ਦਾ ਫੂਡ ਪ੍ਰੋਗਰਾਮ ਔਰ ਦੂਸਰਾ ਦੁਨੀਆ ਦੇ ਮੁਲਕਾਂ ਦੀ ਮਦਦ ਦੇ ਨਾਲ ਜਿਹੜਾ ਹੈ ਉਹ ਉਹਨਾਂ ਨੇ ਉਹ ਸਾਰੇ ਨੂੰ ਅੱਗੇ ਤੋਰ ਰਹੇ ਨੇ। ਲੇਕਿਨ ਗੱਲ ਤਾਂ ਅਲਟੀਮੇਟਲੀ ਜਿਵੇਂ ਅਸੀਂ ਕੱਲ ਗੱਲ ਕੀਤੀ ਸੀ ਕਿ ਅਫਗਾਨਿਸਤਾਨ ਹਕੂਮਤ ਨੇ, ਤਾਲਿਬਾਨ ਨੇ ਜਿਹੜੇ ਡਾਕਟਰ ਸੁਹੇਲ ਸ਼ਾਹੀਨ, ਕੱਲ ਮੈਂ ਸੁਹੇਲ ਸ਼ਾਹੀਨ ਕਿਹਾ, ਮੈਨੂੰ ਨਹੀਂ ਸੀ ਪਤਾ ਉਹ ਡਾਕਟਰ ਨੇ। ਔਰ ਉਹਨਾਂ ਦਾ ਮੈਂ ਇੱਕ ਇੰਟਰਵਿਊ ਜਿਹੜਾ ਦੋਹਾ ਬੇਸਡ ਇੱਕ ਉਹਨਾਂ ਦੇ ਨਿਊਜ਼ ਚੈਨਲ ਨਾਲ ਸੀ, ਮਾਰਵਲਸ, ਔਰ ਪੁਰਾਣਾ ਸੀ ਹਾਲਾਂ ਕਾਬਲ ਕੰਕਰ ਹੋਣ ਤੋਂ ਬਾਅਦ, ਜਿਸ ਬੈਲੈਂਸ ਠਰਮੇ ਦੂਜੇ ਦੇ ਨਾਲ। ਔਰ ਉਸ ਡਾਕਟਰ ਸ਼ਾਹੀਨ, ਡਾਕਟਰ ਸੁਹੇਲ ਸ਼ਾਹੀਨ ਨੂੰ ਹੀ ਅਫਗਾਨਿਸਤਾਨ ਦਾ ਐਂਬੈਸਡਰ UN ਦੇ ਵਿੱਚ ਲਾਇਆ ਗਿਆ ਤਾਲਿਬਾਨ ਨੇ ਕਿ ਭਾਈ ਉਹਨਾਂ ਨੂੰ ਇਹ ਐਡਰੈਸ ਕਰਨਗੇ। ਉਹ ਤਾਂ ਅਜੇ ਉਹਨਾਂ ਦੀ
ਜਿਹੜੀ ਕ੍ਰੈਡੈਂਸ਼ੀਅਲ ਕਮੇਟੀ ਹੈ ਉਹਦੀ ਮੀਟਿੰਗ ਕਦੋਂ ਹੁੰਦੀ ਹੈ ਜਾਂ ਕੀ ਹੈ, ਲੇਕਿਨ ਲੱਗਦਾ ਨਹੀਂ ਹੈ ਉਹਨਾਂ ਨੂੰ ਚਾਂਸ ਮਿਲੇ। ਲੇਕਿਨ ਜਿਹੜੀ ਇੰਪੋਰਟੈਂਟ ਗੱਲ, ਕਿਉਂਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਤਾਂ ਆਏ ਨਹੀਂ, ਉਹਨਾਂ ਦਾ ਤਾਂ ਮੈਸੇਜ ਹੀ ਹੋਏਗਾ। ਫੋਰਨ ਮਿਨਿਸਟਰ ਆਏ ਹੋਏ ਨੇ ਸ਼ਾਹ ਮਹਿਮੂਦ ਕੁਰੈਸ਼ੀ, ਔਰ ਉਹਨਾਂ ਦਾ ਵੀ ਅੱਜ ਬੜਾ ਅੱਛਾ ਇੰਟਰਵਿਊ ਐਸੋਸੀਏਟਿਡ ਪ੍ਰੈਸ, ਇਸ ਗੱਲ ਦਾ ਧਿਆਨ ਰਿਹਾ ਕਿ ਐਸੋਸੀਏਟਿਡ ਪ੍ਰੈਸ, ਰॉयटर, AFP, ਇਹ ਸਾਰੇ ਨੇ ਕਿ ਜਿਹੜੀਆਂ ਵੱਡੀਆਂ ਨਿਊਜ਼ ਏਜੰਸੀਜ਼ ਨੇ ਔਰ ਜਿਨ੍ਹਾਂ ਦੀ ਜਿਹੜੀ ਫਿਰ ਕੋਈ ਵੀ ਖਬਰ ਹੈ ਉਹ ਦੁਨੀਆ ਭਰ ਦੇ ਮੁਲਕਾਂ ਦੀਆਂ ਨਿਊਜ਼ ਏਜੰਸੀਜ਼ ਅੱਗੋਂ ਬਾਏ ਕਰਦੀਆਂ। ਔਰ ਉਹਨਾਂ ਨੇ ਬੜਾ ਜਿਹੜਾ ਆਰਟੀਕੂਲੇਟ ਤਾਂ ਹੈ ਹੀ ਨੇ ਕੁਰੈਸ਼ੀ, ਕਈ ਵਾਰ ਜਦੋਂ ਉਰਦੂ 'ਚ ਗੱਲ ਕਰਨ ਫਿਰ ਉਹ ਬਹੁਤ ਲੰਬੀ ਖਿੱਚਦੇ ਨੇ, ਕਿਉਂਕਿ ਉਹ ਖੂਬਸੂਰਤ ਉਰਦੂ ਦਾ ਇੱਕ ਤੋਂ ਇੱਕ ਲਫ਼ਜ਼ ਕੱਢ ਕੇ ਲਿਆਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਜਿਹੜਾ ਆਰਟੀਕੂਲੇਟ ਔਰ ਉਹਨਾਂ ਦੇ ਇਸ ਜਿਹੜਾ ਉਹਨਾਂ ਨੇ ਗੱਲ ਕਹੀ, ਜਿਹੜੀ ਅੱਜ ਐਸੋਸੀਏਟਿਡ ਪ੍ਰੈਸ ਦੀ ਮੇਨ ਸੁਰਖੀ ਵੀ ਹੈ, ਇੰਟਰਨੈਸ਼ਨਲ ਕਮਿਊਨਿਟੀ ਮਸਟ ਐਨਗੇਜ ਵਿਦ ਤਾਲਿਬਾਨ। ਉਹਨਾਂ ਨੇ ਕਿਹਾ ਕਿ ਵੀ ਦੇਖੋ, ਔਰ ਜਿਹੜੀ ਉਹਨਾਂ ਦਾ ਇਹ ਜੁਮਲਾ ਉਹਨਾਂ ਦਾ ਹੀ ਹੋਏਗਾ ਕਿਉਂਕਿ ਉਹ ਕਾਫੀ ਕਲਾਸੀ ਲਫ਼ਜ਼ ਇਸਤੇਮਾਲ ਕਰਦੇ ਨੇ, ਬੀ ਰੀਅਲਿਸਟਿਕ, ਸ਼ੋ ਪੇਸ਼ੈਂਸ, ਐਨਗੇਜ। ਬਿਲਕੁਲ, ਕਿ ਭਾਈ ਅਸਲੀਅਤ ਨੂੰ ਸਮਝੋ, ਬਿਲਕੁਲ ਪੇਸ਼ੈਂਸ ਰੱਖੋ। ਹੁਣ ਨਾ ਇੱਕਦਮ ਨਾ ਚਾਹੋ ਵੀ ਤਾਲਿਬਾਨ ਨੂੰ ਅਸੀਂ ਕਿਸੇ ਕਿਸੇ ਸਰੋਵਰ ਦੇ ਵਿੱਚ ਡੁਬਕੀ ਦੇਣੀ ਹੈ ਤੇ ਉਹ ਅਮਰੀਕਨ ਡੈਮੋਕ੍ਰੈਟ ਬਣ ਕੇ ਨਿਕਲਣਗੇ। ਪੇਸ਼ੈਂਸ, ਐਨਗੇਜ, ਇਹ ਸਭ ਤੋਂ ਇੰਪੋਰਟੈਂਟ ਹੈ ਕਿ ਵੀ ਜੇ ਤੁਸੀਂ ਉਹਨਾਂ ਨੂੰ ਐਨਗੇਜ ਨਹੀਂ ਕਰੋਗੇ, ਉਹਨਾਂ ਨਾਲ ਗੱਲਬਾਤ ਨਹੀਂ ਜਾਰੀ ਰੱਖੋਗੇ, ਉਹਨਾਂ ਦੀ ਮਦਦ ਨਹੀਂ ਕਰੋਗੇ, ਫਿਰ ਤੁਸੀਂ ਉਹਨਾਂ ਤੋਂ ਕੀ ਐਕਸਪੈਕਟ ਕਰਦੇ ਹੋ। ਐਂਡ ਅਬਵ ਆਲ ਡੋਂਟ ਆਈਸੋਲੇਟ, ਕਿ ਵੀ ਜੇ ਤੁਸੀਂ ਐਨਗੇਜ ਨਹੀਂ ਕਰੋਗੇ ਇਹਦਾ ਮਤਲਬ ਹੋਏਗਾ ਆਈਸੋਲੇਸ਼ਨ, ਤੇ ਆਈਸੋਲੇਸ਼ਨ ਚੋਂ ਫਿਰ ਕੀ ਨਿਕਲਦਾ ਹੁੰਦਾ ਹੈ ਉਹ ਪਹਿਲਾਂ ਦੇਖਿਆ ਹੀ ਹੈ। ਜਦੋਂ ਅਮਰੀਕਾ ਨੇ ਸੋਵੀਅਤ ਯੂਨੀਅਨ ਕੋਲੈਪਸ ਹੋਇਆ ਤੇ ਹੱਥ ਝਾੜ ਕੇ ਵਾਪਸ ਆ ਗਏ, ਅਫਗਾਨਿਸਤਾਨ ਨੂੰ ਸਿਵਲ ਵਾਰ 'ਚ ਧੱਕ ਦਿੱਤਾ ਤੇ ਉਹਦਾ ਅਲਟੀਮੇਟਲੀ ਨਤੀਜਾ ਕੀ ਹੋਇਆ। ਉਹਨਾਂ ਕਿਹਾ ਦੋਜ਼ ਆਰ ਦਾ ਪਿਲਰਸ ਆਫ ਐਨ ਅਪਰੋਚ emerging in Pakistan to deal with the fledgling government that is suddenly running the country next door once again, Afghanistan's resurgent, often volatile Taliban। बिल्कुल ठीक डिस्क्रिप्शन देती है कि भाई रिसर्जेंस तो है ही है, 20 साल वो लड़े ने, वॉलेटाइल भी भड़कते भी ने, क्योंकि अणख ਜਾਂ ਗੈਰਤ ਵਾਲੇ ਲੋਕ ਹੀ ਭੜਕਦੇ ਨੇ, ਦੂਸਰਿਆਂ ਦੇ ਉੱਤੇ ਕੀ ਫਰਕ ਪੈਂਦਾ, ਉੱਤੋਂ ਦੀ ਲੰਘਾ ਦਿਓ ਭਾਵੇਂ ਜੋ ਮਰਜ਼ੀ, ਉਹ ਕਹਿਣਗੇ ਵੀ ਵਾਹ 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 ਬੇਰ ਖਾਵਾਂਗੇ ਜੇ ਮਗਰ ਬੇਰ ਵੀ ਉੱਗਾ। ਅਣਖੀ ਲੋਕ ਨੇ। ਔਰ ਮੈਂ ਕੱਲ ਹੀ ਜਿਵੇਂ ਮੈਂ ਉਹ ਇੰਟਰਵਿਊ ਉਹਨਾਂ ਦਾ ਡਾਕਟਰ ਸੁਹੇਲ ਸ਼ਾਹੀਨ ਦਾ ਸੁਣ ਰਿਹਾ ਸੀ ਤੇ ਅਖੀਰ 'ਚ ਉਹਨਾਂ ਨੇ ਕਿਹਾ, ਉਹਨੇ ਬੀਬੀ ਨੇ ਪੁੱਛਿਆ ਕਿ ਜੀ ਕੋਈ ਮੈਸੇਜ ਜਾਂ ਦੂਜਾ, ਇਹ ਹੈ ਥੈਂਕਫੁਲਨੈਸ। ਉਹਨਾਂ ਨੇ ਪਹਿਲਾਂ ਤਾਂ ਕਤਰ ਦਾ ਥੈਂਕ ਯੂ ਕੀਤਾ ਕਿ ਜਿਨ੍ਹਾਂ ਨੇ ਸਾਨੂੰ ਇੱਥੇ ਦਫ਼ਤਰ ਖੋਲ੍ਹਿਆ, ਸਾਡੀ ਮਦਦ ਕੀਤੀ, ਬਾਕੀਆਂ ਨੂੰ ਐਨਗੇਜ ਕੀਤਾ, ਤੇ ਦੂਸਰਾ ਜਿਹਦੇ 'ਚੋਂ ਹੀ ਵਾਸ ਆਲਮੋਸਟ ਇਨ ਟੀਅਰਸ, ਉਹਨੇ ਆਪਣੇ ਅਫਗਾਨਾਂ ਨੂੰ ਕਿਹਾ ਕਿ ਤੁਹਾਡਾ ਮੁਲਕ ਹੈ, ਮਤ ਛੱਡ ਕੇ ਜਾਓ, ਕਮਜ਼ੋਰੀਆਂ ਵੀ ਹੋਣਗੀਆਂ, ਤੁਸੀਂ ਬਣਾਣਾ, ਬਜਾਏ ਤੁਸੀਂ ਜਾ ਕੇ ਕਿਤੇ ਇਕਨੋਮਿਕ ਰਿਫਿਊਜੀ ਬਣੋ ਕਿਸੇ ਦੀ, ਆਓ ਤੁਸੀਂ ਅਫਗਾਨਿਸਤਾਨ ਨੂੰ ਇੰਨਾ ਖੁਸ਼ਹਾਲ ਬਣਾਓ, ਇੰਨਾ ਖੂਬਸੂਰਤ ਬਣਾਓ ਕਿ ਦੂਸਰੇ ਲੋਕ ਰੁਜ਼ਗਾਰ ਦੇ ਲਈ ਤੁਹਾਡੇ ਮੁਲਕ ਦੇ ਵਿੱਚ ਆਣ। ਇਹ ਹੈ ਜਦੋਂ ਤੁਸੀਂ ਫੋਰਸਾਈਟਡ ਦੇਖਦੇ ਹੋ ਉਸ ਐਂਗਲ ਤੋਂ। ਸੋ ਇਹੀ ਗੱਲ ਮਿਸਟਰ ਕੁਰੈਸ਼ੀ ਕਹਿ ਰਹੇ ਨੇ ਕਿ ਬਈ ਇਹ ਜਿਹੜਾ ਤੁਸੀਂ ਇਸ ਗੱਲ ਨੂੰ ਦੇਖੋ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹੀ ਕਹਿ ਰਹੇ ਹਾਂ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿ ਡਿਵੈਲਪ ਏ ਰੋਡ ਮੈਪ ਦੈਟ ਲੀਡਸ ਟੂ ਡਿਪਲੋਮੈਟਿਕ ਰੈਕਗਨੀਸ਼ਨ ਆਫ ਦਾ ਤਾਲਿਬਾਨ with incentives if they fulfill its requirement, and then sit down face to face and talk it out with the militia's leaders। उन्होंने कहा भी रोड मैप बनाओ, दसो, पेशेंस रखो, अगे तुरो और उन्हां दी जिहड़ी है मदद भी करो। जे वो एक्सपैक्टेशन तक रहिंदे ने तो उन्हां लई भी ईजी होएगा अगे वधना और एक्सेप्टेंस भी होएगी। एट द सेम टाइम द इंटरनेशनल कम्युनिटी हैज़ टू रियलाइज व्हाट्स द अल्टरनेटिव। ਜੇ ਨਹੀਂ ਕਰੋਗੇ ਐਨਗੇਜ, ਉਹਨਾਂ ਨੂੰ ਨਹੀਂ ਦਿਓਗੇ ਰੈਕਗਨੀਸ਼ਨ, ਫਿਰ ਉਹਦਾ ਤੁਹਾਡੇ ਕੋਲ ਬਦਲ ਕੀ ਹੈ? ਵਾਟ ਆਰ ਦਾ ਆਪਸ਼ਨਸ? ਹੋਰ ਕੀ ਤੁਹਾਡੇ ਕੋਲ ਆਪਸ਼ਨ ਨੇ? ਦਿਸ ਇਜ਼ ਦਾ ਰਿਐਲਿਟੀ ਐਂਡ ਕੈਨ ਦੇ ਟਰਨ ਅਵੇ ਫਰੋਮ ਦਿਸ ਰਿਐਲਿਟੀ? ਕੀ ਇੰਟਰਨੈਸ਼ਨਲ ਕਮਿਊਨਿਟੀ ਇਸ ਤੋਂ ਭੱਜ ਸਕਦੀ ਹੈ? ਉਹਨਾਂ ਨੇ ਕਿਹਾ ਜੀ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨਾਲ ਇਨ ਸਿੰਕ ਹੈ, ਅਸੀਂ ਚਾਹੁੰਦੇ ਹਾਂ ਕਿ ਪੀਸਫੁਲ ਸਟੇਬਲ ਅਫਗਾਨਿਸਤਾਨ ਹੋਏ, ਪਰ ਇਹ ਗੱਲ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਟਰਾਈ ਐਨ ਇਨੋਵੇਟਿਵ ਵੇ ਆਫ ਐਨਗੇਜਿੰਗ ਵਿਦ them, the way that they were being dealt with has not worked। ਤੁਸੀਂ 20 ਸਾਲ ਉਹਨਾਂ ਨੂੰ ਦਬਾ ਕੇ ਦੇਖ ਲਿਆ, ਨਹੀਂ ਚੱਲਿਆ, ਨਾ ਹੋਏਗਾ, ਉਹੀ ਗੱਲ ਫਿਰ ਅੱਗੇ ਤੁਰੀ ਜਾਏਗੀ ਨੈਗੇਟਿਵਿਟੀ ਵਾਲੀ। ਔਰ ਇਸ ਸਾਰੇ 'ਚ ਉਹਨਾਂ ਨੇ ਅੱਗੋਂ ਇਹ ਕਿਹਾ ਕਿ ਭਾਈ ਜਿਹੜੀਆਂ ਵੀ
ਇੰਟਰਨੈਸ਼ਨਲ ਕੰਸਰਨਸ ਨੇ, ਉਹ ਵਿਮਨ ਰਾਈਟਸ ਦੇ ਨੇ, ਹਿਊਮਨ ਰਾਈਟਸ ਦੇ ਨੇ, ਇਹਨਾਂ ਦੀ ਗੱਲਬਾਤ ਕੀਤੀ ਜਾ ਸਕਦੀ ਹੈ। ਔਰ ਇਹ ਤਾਂ ਉਹਨਾਂ ਨੇ ਪੋਲਾਈਟ ਤਰੀਕੇ ਨਾਲ ਕਿਹਾ। ਟਰਕੀ ਦੇ ਮਿਸਟਰ ਅਰਡੋਗਨ ਨੇ ਵੀ CBS ਨੂੰ ਇੰਟਰਵਿਊ ਦਿੱਤਾ ਹੈ, ਉਹ ਉਹਨਾਂ ਨੇ ਮੋਰ ਬਲੰਟਲੀ ਕਿਹਾ US ਨਾਟ ਹੈਲਪਿੰਗ ਅਫਗਾਨਿਸਤਾਨ ਰਿਫਿਊਜੀਜ਼। ਉਹਨਾਂ ਨੇ ਕਿਹਾ ਜੀ 3 ਲੱਖ ਅਸੀਂ ਆਲਰੇਡੀ ਸੀਰੀਅਨ ਕ੍ਰਾਈਸਿਸ ਚੋਂ ਸਾਡੇ ਆ ਕੇ ਬੈਠੇ ਨੇ ਔਰ ਅਸੀਂ ਇਹ ਸਮਝਦੇ ਹਾਂ ਕਿ ਵੀ ਹੁਣ ਅਸੀਂ ਹੋਰ ਨਹੀਂ ਚੱਲ ਸਕਦੇ। ਅਮਰੀਕਾ ਨੂੰ ਉਹਨਾਂ ਨੇ ਕਿਹਾ ਕਿ ਵੀ ਯੂਨਾਈਟਿਡ ਸਟੇਟਸ ਸ਼ੁੱਡ ਡੂ ਮੋਰ ਟੂ ਹੈਲਪ ਦਾ ਕੰਟਰੀਜ਼ ਰਿਫਿਊਜੀਜ਼ ਔਰ ਅਦਰਵਾਈਜ਼ ਇਹ ਜਿਹੜਾ ਇੱਕ ਵੱਡਾ ਕ੍ਰਾਈਸਿਸ ਹੋਏਗਾ। ਸੋ ਟਰਕੀ ਦੀ ਪੋਜੀਸ਼ਨ ਹੁਣ 3 ਲੱਖ ਬੰਦਾ ਤੁਸੀਂ ਉੱਥੋਂ ਲਿਆ ਕੇ, ਔਰ ਦੇਖੋ ਅੱਜ ਹੀ ਕਿਸੇ ਨਾਲ ਗੱਲ ਹੋ ਰਹੀ ਸੀ ਕਿ ਵੀ ਜਿਹੜੇ ਹੁਣ ਅਫਗਾਨ ਸਿੱਖ ਖਾਸ ਤੌਰ ਤੇ ਦਿੱਲੀ ਜਾ ਕੇ ਬੈਠੇ ਨੇ ਉਹਨਾਂ 'ਚੋਂ ਬਹੁਤ ਸਾਰੇ ਦੁਖੀ ਨੇ ਕਿਉਂਕਿ ਜਿਹੜੇ ਆਲਰੇਡੀ ਐਗਜ਼ਿਸਟਿੰਗ ਉੱਥੇ ਲੋਕ ਹੁੰਦੇ ਨੇ ਜਾਂ ਦੂਜੇ ਉਹ ਵੈਲਕਮ ਨਹੀਂ ਕਰਦੇ, ਉਹ ਰਾਈਵਲਰੀ ਕਰਦੇ ਨੇ ਕਿਉਂਕਿ ਵਪਾਰੀ ਨੇ ਅਫਗਾਨ ਸਿੱਖ ਵੀ ਜਿਹੜੇ ਵਪਾਰ ਕਰਦੇ ਨੇ, ਦੂਜੇ ਉਹਨਾਂ ਨਾਲ ਕੋਆਪਰੇਟ ਹੀ ਨਹੀਂ ਕਰਦੇ। ਉਹਨੂੰ ਲੱਗਦਾ ਵੀ ਇਹ ਤਾਂ ਸਾਡਾ ਸਾਂਭਣਗੇ। ਔਰ ਅੱਜ ਜਦੋਂ ਗੱਲ ਹੋ ਰਹੀ ਸੀ ਤੇ ਇੱਕ ਸੱਜਣ 47 ਤੋਂ ਬਾਅਦ ਦਾ ਆਪਣਾ ਐਕਸਪੀਰੀਅੰਸ ਦੱਸ ਰਿਹਾ ਸੀ। ਉਹ ਕਹਿੰਦੇ ਜੀ ਜਦੋਂ ਅਸੀਂ ਆਏ ਭਾਵੇਂ ਆਪਣੇ ਪਿੰਡਾਂ 'ਚ ਹੀ ਵਾਪਸ ਆਏ, ਹੁਸ਼ਿਆਰਪੁਰ ਜ਼ਿਲ੍ਹੇ ਦੀ ਉਹ ਗੱਲ ਕਰ ਰਹੇ ਸੀ, ਤੇ ਕਹਿੰਦੇ ਵੀ ਲੋਕਾਂ ਨੂੰ ਲੱਗਦਾ ਸੀ ਵੀ ਇਹ ਤਾਂ ਉੱਥੇ ਹੀ ਰਹਿਣਗੇ, ਅਸੀਂ ਇਹਨਾਂ ਦੀਆਂ ਜ਼ਮੀਨਾਂ ਸਾਂਭਾਂਗੇ ਫਿਊਚਰ 'ਚ। ਉਹਨਾਂ ਨੇ ਸਾਡੀ ਕਈ ਵਾਰੀ ਅੱਗ ਲਾ ਜਾਣੀ ਫਸਲ ਨੂੰ ਜਾਂ ਨੁਕਸਾਨ ਕਰ ਜਾਣਾ, ਉਹ ਕਹਿੰਦੇ ਸਾਨੂੰ ਪ੍ਰਬੰਧ ਕਰਕੇ ਐਕਸੈਪਟ, ਔਰ ਕਹਿੰਦੇ ਹੀ ਪਨਾਹਗੀਰ ਸੀ ਉਹਨਾਂ ਨੂੰ। ਸੋ ਮਤਲਬ ਇਹ ਹੈ ਵੀ ਜੇ ਤੁਸੀਂ ਆਪਣੀ ਧਰਤੀ ਤੋਂ ਜਾ ਕੇ ਇੱਕ ਥਾਂ ਜਿਹੜੇ ਲੈਲਪੁਰ ਜਾਂ ਮਿੰਟਗੁਮਰੀ ਜਾਂ ਦੂਸਰੇ 'ਚ ਗਏ ਜਦੋਂ ਵਾਪਸ ਮੁੜੇ, ਈਵਨ ਉਹ ਲੋਕਲ ਲੋਕ ਵੀ ਜਿਹੜੇ ਨੇ ਹੋਸਟਾਈਲ ਸੀ। ਤੇ ਇੱਥੇ ਤਾਂ ਵਿਚਾਰੇ ਉਹ ਤੁਸੀਂ ਜਿੱਥੇ ਜਾ ਹੁਣ ਅਮਰੀਕਾ 'ਚ 70-80 ਹਜ਼ਾਰ ਜਾਂ ਲੱਖ ਅਫਗਾਨ ਆ ਗਿਆ, ਅਜੇ ਤਾਂ ਬੈਰਕਾਂ 'ਚ ਰੱਖਿਆ। ਕਿੱਥੇ ਅਮਰੀਕਾ 'ਚ ਤੁਸੀਂ ਦੇਖੋ ਅਸੀਂ 125 ਸਾਲ ਤੋਂ ਸਟਰਗਲ ਕਰ ਰਹੇ ਹਾਂ, ਸਿੱਖ ਕੌਮ ਇੱਥੇ ਹੈ, ਸਟਿਲ ਹੇਟ ਕ੍ਰਾਈਮ ਹੁੰਦੇ ਨੇ ਜਾਂ ਡਿਸਕ੍ਰਿਮੀਨੇਸ਼ਨ ਫੇਸ ਕਰਦੇ ਹੋ। ਸੋ ਇਹ ਸੌਖਾ ਨਹੀਂ ਹੁੰਦਾ। ਸੋ ਇਹ ਇੱਕ ਕਹਿਣਾ ਕਿ ਭਾਈ ਤੁਸੀਂ ਉਹ ਪਹਿਲਾਂ ਆ ਸਾਡੀਆਂ ਸ਼ਰਤਾਂ ਮੰਨਣ, ਇਹ ਗੱਲ ਨਹੀਂ ਹੈ। ਇੰਡੀਆ ਪੂਰੀ ਡਰਾਮੇਬਾਜ਼ੀ ਕਰ ਰਿਹਾ, ਹਾਲਾਂਕਿ ਜਿਹੜਾ ਪੰਜਸ਼ੀਰ ਵੈਲੀ 'ਚ ਲੰਬਾ ਵਕਤ ਗੜਬੜ ਕਰਾਉਣ ਦੀ ਲਾਈਨ ਸੀ ਉਹਨਾਂ ਦੀ, ਉਹ ਉਹਨਾਂ ਦਾ ਡਰਾਮਾ ਤਾਂ ਖਤਮ ਹੋ ਗਿਆ। ਔਰ ਅੱਜ ਖਬਰ ਸੀ ਪੰਜਸ਼ੀਰ ਰੈਜ਼ਿਸਟੈਂਸ ਫੋਲਡਸ ਅਪ ਫॉर ਨਾउ, ਸਾਲੇ ਰਿਪੋਰਟਡਲੀ ਇਨ ਤਾਜ਼ਿਕਸਤਾਨ, ਮਸੂਦ ਇਨ फ्रांस। ਹੁਣ ਜਿਹੜਾ ਮਸੂਦ ਲੜੇਗਾ, ਹਮਾਰਾ ਭਾਈ ਲੜੇਗਾ, ਪੰਜਸ਼ੀਰ ਸੇ ਸ਼ੇਰ ਨਿਕਲੇਗਾ, ਉਹ ਫਰਾਂਸ ਆ ਕੇ ਬੈਠਾ ਹੈ। ਔਰ ਦੂਜਾ ਜਿਹੜਾ ਸਲੇ ਹੈ, ਜਿਹੜਾ ਉਹ ਇੰਡੀਆ ਦਾ ਪੂਰਾ ਬਾਰਕਿੰਗ, ਉਹਦੇ ਮੂੰਹ ਤੇ ਕੁੱਤਾ ਬੰਨਿਆ ਹੋਇਆ ਸੀ ਪਾਕਿਸਤਾਨ ਦੇ ਖਿਲਾਫ ਬੁਲਾਉਣ, ਉਹ ਤਾਜ਼ਿਕਸਤਾਨ 'ਚ ਬੈਠਾ। ਉਹਨਾਂ ਨੇ ਕਿਹਾ ਜੀ ਹੁਣ ਹਾਲ ਦੀ ਘੜੀ ਇਹਨਾਂ ਦੀ ਜਿਹੜਾ ਬਿਸਤਰਾ ਬੰਨ ਲਿਆ ਇਹਨਾਂ ਨੇ ਔਰ ਪੰਜਸ਼ੀਰ ਵਾਲਾ ਖਤਮ ਹੋ ਗਿਆ। ਔਰ ਇੰਡੀਆ ਇਹੀ ਡਰਾਮੇਬਾਜ਼ੀਆਂ, ਇੰਡੀਆ ਐਂਗੇਜਮੈਂਟ ਵਿਲ ਬੀ ਡਰਿਵਨ ਬਾਈ ਇਟਸ ਹਿਸਟੋਰੀਕਲ ਫਰੈਂਡਸ਼ਿਪ ਵਿਦ ਦ ਅਫਗਾਨ ਪੀਪਲ, ਸੇਜ਼ ਜੈ ਸ਼ੰਕਰ। ਪਰ ਉਹਨਾਂ ਨੇ ਕਿਹਾ ਕਿ ਤਾਲਿਬਾਨਸ ਕਮਿਟਮੈਂਟ ਨਾਟ ਟੂ ਅਲਾਉ ਯੂਜ਼ ਆਫ ਅਫਗਾਨ ਸੋਇਲ ਫॉर ਟੈਰਰਿਜ਼ਮ ਇਨ ਐਨੀ ਮੈਨਰ ਸ਼ੁੱਡ ਬੀ ਇੰਪਲੀਮੈਂਟਡ। ਉਹ ਤੁਹਾਡੇ ਕਿਹੜਾ ਹਮਲਾ ਕਰਤਾ ਤਾਲਿਬਾਨ ਨੇ ਕਿ ਵੀ ਤੁਸੀਂ ਕਹਿ ਰਹੇ ਹੋ ਸ਼ੁੱਡ ਬੀ ਇੰਪਲੀਮੈਂਟਡ। ਉਹ ਜਦੋਂ ਰਿਪੀਟਡਲੀ ਕਹਿ ਰਹੇ ਨੇ ਭਾਈ ਨਹੀਂ ਅਸੀਂ ਵਰਤ ਦਿਆਂਗੇ, ਪਰ ਇਹ ਇਵੇਂ ਹੀ ਕਿਸੇ ਨੂੰ ਕਹਿਣਾ ਕਿ ਭਾਈ ਨਹੀਂ ਉਹ ਤੁਸੀਂ ਪਹਿਲਾਂ ਸ਼ੋਰ ਕਰੋ ਕਿ ਨਹੀਂ, ਉਹਨਾਂ ਨੇ ਫਿਰ ਸ਼ੋਰ ਕਰ ਦੇਣਾ ਜਦੋਂ ਕਿ ਉਹ ਧਮਾਕਾ ਹੋ ਗਿਆ ਨਾ, ਫਿਰ ਇਹਨਾਂ ਨੇ ਕਹਿਣਾ ਕਿ ਵੀ ਨਹੀਂ ਇਹ ਤਾਲਿਬਾਨ ਨੇ, ਉਹਨਾਂ ਨੇ ਕਹਿਣਾ ਅਸੀਂ ਕੀਤਾ। ਜਦੋਂ ਹੁਣ ਤੁਸੀਂ ਉਹਨਾਂ ਨੂੰ ਇਰੀਟੇਟ ਕਰ ਰਹੇ ਹੋ ਬਾਰ-ਬਾਰ, ਹੋਰ ਕੀ ਕਰ ਰਹੇ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।